Chabahar will benefit region. US should not take a narrow view of it. ਪਹਿਲਾਂ ਜਦੋਂ ਕੀਤਾ ਉਦੋਂ ਅਮਰੀਕਾ ਨੇ ਸਾਨੂੰ ਗੋ ਹੈਡ ਹੀ ਦਿੱਤਾ ਸੀ ਔਰ ਹੁਣ ਅਮਰੀਕਾ ਕਿਉਂ ਜਿਹੜਾ ਉਹ ਆਪਣਾ ਨੈਰੋ ਵਿਊ ਰੱਖ ਰਿਹਾ। ਉਹਨੇ ਕਿਹਾ ਜੀ ਇਹ ਸਾਡੇ ਖਿੱਤੇ ਦੇ ਇੰਟਰਸਟ ਦੇ ਵਿੱਚ ਹੈ ਔਰ ਇਹ ਜਿਹੜਾ ਪੋਟੈਂਸ਼ੀਅਲ ਰਿਸਕ ਹੈ ਜਿਹੜਾ ਸੈਂਕਸ਼ਨਸ ਦਾ ਇਹ ਅਸੀਂ ਗੱਲਬਾਤ ਕਰ ਲਾਂਗੇ ਅਮਰੀਕਾ ਦੇ ਨਾਲ। They are trying to dominate the narrative and influence the ongoing elections in India. Western countries feel they have influenced the world for the last 200-300 years. How do you expect them to give up those old habits? ਉਹਨੇ ਕਿਹਾ ਜੀ ਇਹ ਜਿਨ੍ਹਾਂ ਦੀਆਂ ਆਪਣੀਆਂ ਚੋਣਾਂ ਦੇ ਨਤੀਜੇ ਅਦਾਲਤਾਂ 'ਚ ਜਾ ਕੇ ਡਿਸਾਈਡ ਹੁੰਦੇ ਨੇ ਉਹ ਸਾਨੂੰ ਗਿਆਨ ਦੇ ਰਹੇ ਨੇ ਕਿ ਅਸੀਂ ਇਲੈਕਸ਼ਨਾਂ ਕਿਵੇਂ ਕਰਵਾਉਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 15 ਮਈ 2024 ਪਹਿਲੀ ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾ ਵੱਲੋਂ। ਸੋ ਇਹ ਕਹਿ ਰਹੇ ਨੇ ਇਹ ਬੇਨਤੀ ਕਰ ਰਹੇ ਨੇ ਆਪਣੇ ਦਰਸ਼ਕਾਂ ਨੂੰ ਕਿ TV4 ਬਹੁਤ ਹੀ ਵਧੀਆ ਕੰਮ ਕਰ ਰਿਹਾ ਇਸ ਦੀ ਵੱਧ ਤੋਂ ਵੱਧ ਮਦਦ ਕਰੋ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਦੀ ਟਿਬਰੀ ਟਾਈਟ ਜਿਹੜੀ ਕਰਨੀ ਹੈ ਸ਼ੁਰੂ ਕਰ ਦਿੱਤੀ ਹੈ ਔਰ ਪਿਛਲੇ ਦਿਨੀ ਭਾਰਤ ਤੇ ਈਰਾਨ ਵਿਚਕਾਰ ਚਾਬਹਾਰ ਪੋਰਟ ਸੰਬੰਧੀ ਹੋਏ ਸਮਝੌਤੇ ਤੇ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕਿਹਾ ਸੀ ਕਿ ਭਾਰਤ ਤੇ ਆਰਥਿਕ ਪਾਬੰਦੀਆਂ ਲੱਗ ਸਕਦੀਆਂ ਨੇ। ਇਸ ਦੇ ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਿੱਥੇ ਡਿਫੈਂਸਿਵ ਨਜ਼ਰ ਆਏ ਉੱਥੇ ਅਮਰੀਕਾ ਤੇ ਵਿਅੰਗ ਭਰੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਕੀਤੀਆਂ ਨੇ। ਸੋ ਵਿਊਅਰਸ ਇਹਨੂੰ ਜਾਪਦਾ ਹੈ ਕਿ ਭਾਰਤ ਦੇ ਸਿਰ ਤੇ ਅਮਰੀਕਾ ਨੇ ਤਲਵਾਰ ਲਟਕਾ ਦਿੱਤੀ ਹੈ ਔਰ ਕਿਸੇ ਵੇਲੇ ਵੀ ਝਟਕਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਵੈਸੇ ਵੀ ਜਦੋਂ ਗੈਰ ਹਾਜ਼ਰੀ ਹੁੰਦੀ ਹੈ ਇੰਤਜ਼ਾਰ ਹੁੰਦੀ ਹੈ ਇੰਤਜ਼ਾਰ ਦੀਆਂ ਘੜੀਆਂ ਤੋਂ ਬਾਅਦ ਜਦੋਂ ਮਿਲਾਪ ਹੁੰਦਾ ਤੇ ਉਸ ਦੇ ਵਿੱਚ ਜ਼ਿਆਦਾ ਸਵਾਦ ਹੁੰਦਾ ਸ਼ਾਇਦ ਇੱਕ ਕਾਰਨ ਇਹ ਵੀ ਹੋਏਗਾ। ਔਰ ਬਹੁਤ ਸਾਰਿਆਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਨਹੀਂ ਹੁੰਦੇ ਦੁਨੀਆ ਦੀਆਂ ਖਬਰਾਂ ਤੇ ਛਪਦੀਆਂ ਨੇ ਉਸ ਕਿਸਮ ਦੀਆਂ ਹੁੰਦੀਆਂ ਤੇ ਸਾਨੂੰ ਇਹ ਸਮਝ ਹੀ ਨਹੀਂ ਹੁੰਦੀ ਜਾਂ ਪਤਾ ਨਹੀਂ ਲੱਗਦਾ ਕਿ ਇਸ ਦੇ ਵਿੱਚ ਸਿੱਖ ਫੈਕਟਰ ਜਾਂ ਸਿੱਖ ਸਪਿਨ ਕਿੱਥੇ ਹੈ। ਔਰ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕਿਸੇ ਖਬਰ ਦਾ ਜਿਹੜਾ ਉਸ ਨੂੰ ਡਾਇਸੈਕਟ ਕਰਦੇ ਹੋ ਔਰ ਉਸ ਨੂੰ ਜਦੋਂ ਉਸ ਦਾ ਇੱਕ ਇੱਕ ਗੁੱਝਾ ਭਾਵ ਵੀ ਸਾਹਮਣੇ ਆਉਂਦਾ ਜਿਹੜਾ ਨਹੀਂ ਵੀ ਲਿਖਿਆ ਹੁੰਦਾ ਤੇ ਮਨ ਨੂੰ ਤਸੱਲੀ ਲੱਗਦੀ ਹੈ ਤਸੱਲੀ ਮਹਿਸੂਸ ਹੁੰਦੀ ਹੈ ਕਿ ਅਸੀਂ ਅੱਗੇ ਨੂੰ ਵੱਧ ਰਹੇ ਹਾਂ
ਔਰ ਸਾਡੀ ਮੰਜ਼ਿਲ ਕਰੀਬ ਆ ਰਹੀ ਹੈ। ਬਿਲਕੁਲ। ਔਰ ਇਸੇ ਤਰ੍ਹਾਂ ਸੀਐਟਲ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਉਹਨਾਂ ਨੇ ਧੰਨਵਾਦ ਵੀ ਕੀਤਾ। ਔਰ ਅੱਜ ਹੀ ਸਰ ਗੁਰਦੇਵ ਸਿੰਘ ਮਾਨ ਹੋਰਾਂ ਨਾਲ ਵੀ ਗੱਲ ਹੋ ਰਹੀ ਸੀ, ਵੀ ਜਸਵਿੰਦਰ ਸਿੰਘ ਪੰਨੂ ਵੀ। ਸੋ ਰਾਦਰ ਉਹ ਜ਼ਿਆਦਾ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਤੁਸੀਂ ਆਏ ਔਰ ਟੀਵੀ 84 ਰਾਹੀਂ ਜਿਹੜਾ ਹੈ ਉਹ ਦੁਨੀਆ ਤੱਕ ਸੀਐਟਲ ਦੀ ਪੈਰੇਡ ਦੀ ਖਬਰ ਵੀ ਪਹੁੰਚੀ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬੇਸ਼ੱਕ 300 ਦੇ ਵੀ ਅੱਜ ਕੱਲ੍ਹ 400 ਚੈਨਲ ਨੇ, ਤੁਸੀਂ ਉਹਦੇ ਤੇ IP ਬਾਕਸ ਤੇ ਦੇਖ ਸਕਦੇ ਹੋ। ਪਰ ਤੁਸੀਂ ਜਿੰਨੀਆਂ ਮੇਜਰ ਇਵੈਂਟਸ ਅਸੀਂ ਪਿਛਲੇ 2 ਮਹੀਨੇ ਤੋਂ ਲਗਾਤਾਰਤਾ ਨਾਲ ਕਵਰ ਕਰ ਰਹੇ ਹਾਂ, ਔਰ ਉਹਦੇ ਸੈਚਰਡੇ ਅਸੀਂ ਕਾਰਟਰੇਟ ਦੀ ਪੈਰੇਡ ਵੀ ਕਵਰ ਕਰਨੀ ਹੈ। ਤੁਹਾਨੂੰ ਉਹਨਾਂ ਚੈਨਲਸ ਚੋਂ ਕੋਈ ਚੈਨਲ ਅਰਾਊਂਡ ਨਜ਼ਰ ਨਹੀਂ ਆਏਗਾ ਜਿਹੜਾ ਕਿ ਪੈਰੇਡ ਨੂੰ ਜਾਂ ਖਾਲਿਸਤਾਨ ਦੀ ਗੱਲ ਨੂੰ, ਸਟੇਜ ਦੀ ਕਾਰਵਾਈ ਤਾਂ ਭੁੱਲ ਜਾਓ, ਕਵਰ ਕਰੇ। ਜਿਹੜੇ ਬਹੁਤ ਕਿਸੇ ਨਾਲ ਅਟੈਚ ਨੇ ਉਹ ਉਨੇ ਇੱਕ ਸ਼ਾਟ ਲੈ ਕੇ ਉਹਨੂੰ ਆਪਣੀ ਨਿਊਜ਼ ਆਈਟਮ 'ਚ 1-ਅੱਧੇ ਮਿੰਟ ਦੀ ਕਵਰੇਜ, ਉਹ ਵੀ ਲੰਗਰ ਦਾ ਸਟਾਲ ਦਿਖਾ ਰਹੇ ਹੋਣਗੇ ਜਾਂ ਕੋਈ ਹੋਰ ਜਿਹਦੇ ਤੋਂ ਇਹ ਨਾ ਨਜ਼ਰ ਆਏ ਉਹਨੂੰ ਇੱਕ ਵਿਸਾਖੀ ਸੈਲੀਬ੍ਰੇਸ਼ਨ ਜਾਂ ਮੇਲਾ ਜਾਂ ਕਲਚਰਲ ਮੇਲੇ ਦੇ ਨਾਲ ਕਰ ਰਹੇ ਹੁੰਦੇ ਨੇ। ਔਰ ਇਸ ਵੇਲੇ ਸਾਰੇ ਚੈਨਲਸ ਦਾ, ਕਿਉਂਕਿ ਇਹਨਾਂ ਮਹੀਨਿਆਂ 'ਚ ਜਿਉਂ ਹੀ ਅਪ੍ਰੈਲ ਸ਼ੁਰੂ ਹੁੰਦਾ ਹੈ ਤੇ ਫਿਰ ਜਿੰਨੇ ਉੱਥੇ ਪੰਜਾਬ 'ਚ ਜਿਨ੍ਹਾਂ ਨੇ ਲੱਚਰਪਣਾ ਵੀ ਵਧਾਇਆ ਔਰ ਦੂਸਰਾ ਸਭ ਕਲਾਕਾਰ ਬਾਹਰ ਨੂੰ ਤੁਰੇ ਹੁੰਦੇ ਨੇ ਤੇ ਇੱਥੇ ਫਿਰ ਉਹ ਗੀਤ ਸੁਣਾ ਰਹੇ ਹੁੰਦੇ ਨੇ ਕਿ ਵੀ ਮਿੱਟੀ ਆਵਾਜ਼ਾਂ ਮਾਰਦੀ ਕਿ ਵੀ ਇੱਥੋਂ ਪੈਸੇ ਇਕੱਠੇ ਕਰ ਰਹੇ। ਉਹਨਾਂ ਸ਼ੋਜ਼ ਨੂੰ ਲਾਈਵ ਜਾਂ ਹੁਣ ਟੂਰਨਾਮੈਂਟਾਂ ਦਾ ਕਬੱਡੀ ਜਾਂ ਦੂਜਾ ਸ਼ੁਰੂ ਹੋ ਜਾਏਗਾ, ਉਹਦੇ ਤੇ ਬਹੁਤ ਸਾਰਾ, ਕਿਉਂਕਿ ਉਹਨਾਂ ਦਾ ਔਰ ਉਹਨਾਂ ਹਾਲ ਇਹੀ ਹੈ। ਮੈਨੂੰ ਸਰ ਸ਼ੇਰ ਸਿੰਘ ਕੰਵਲ, ਹੁਣ ਭਾਵੇਂ ਉਹ ਸ਼ਾਇਦ ਸਾਡੇ 'ਚ ਨਹੀਂ ਨੇ, ਉਹਨਾਂ ਨੇ ਜਦੋਂ ਰੁਝਾਨ ਪੋਲੀਟੀਕਲ ਖਾਲਿਸਤਾਨ ਦੀ ਮੂਵਮੈਂਟ ਤੋਂ ਸਾਡੀਆਂ ਜਥੇਬੰਦੀਆਂ ਦੇ ਕੁਝ ਲੋਕਾਂ ਦਾ ਵੀ ਇਹ ਸਪੋਰਟਸ ਟੂਰਨਾਮੈਂਟ ਦੇ ਨਾਂ ਥੱਲੇ ਜਾਂ ਦੂਜਾ ਲੱਗਾ, ਤਾਂ ਉਹਨਾਂ ਨੇ ਇੱਕ ਵਿਅੰਗਾਤਮਕ ਇੱਕ ਨਜ਼ਮ ਲਿਖੀ ਸੀ। ਉਹਨਾਂ ਨੇ ਕਿਹਾ ਕਿ ਬਈ ਹੁਣ ਇਹ ਜਿਹੜੇ ਨੇ ਲੱਗੇ ਸਾਡੇ ਲੀਡਰ ਲੱਗੇ ਕੌਡੀ ਕਰਵਾਉਣੇ, ਛੱਡ ਦੇਸ਼ ਦੀ ਮੰਗ ਪੰਥ ਦੇ ਪੱਟ ਬਣਾਉਣੇ, ਕਿ ਬਈ ਇਹਨਾਂ ਨੂੰ ਹੁਣ ਦੇਸ਼ ਦੀ ਮੰਗ ਭੁੱਲੀ ਹੋਈ ਹੈ, ਇਹ ਪੰਥ ਦੇ ਪੱਟ ਬਣਾਉਣ ਤੁਰੇ ਹੋਏ ਨੇ। ਸੋ ਇੱਕੋ ਪੰਥ ਦੇ ਪੱਟ ਬਣਾਉਣ ਵਾਲੇ ਨੇ ਤੇ ਦੂਸਰੇ ਜਿਹੜੇ ਨੇ, ਤੁਸੀਂ ਆ ਚਮਕੀਲੇ ਦੇ ਹਵਾਲੇ ਨਾਲ ਦੇਖੋ ਯੂਟਿਊਬਰ ਕਿਵੇਂ ਇੱਕ ਤੋਂ ਬਾਅਦ ਇੱਕ ਰਿਵਿਊ ਭਰਿਆ ਹੋਇਆ ਉਸ ਸਾਰੇ ਨੂੰ, ਜਿਹੜਾ ਕਿ ਇੱਕ ਲੱਚਰ ਕਿਸਮ ਦਾ ਬੰਦਾ ਔਰ ਡੀਜਨਰੇਟ ਕਰੈਕਟਰ, ਉਸ ਨੂੰ ਪੰਜਾਬ ਦਾ ਲੀਜੈਂਡ ਬਣਾ ਕੇ ਪੇਸ਼ ਕੀਤਾ। ਔਰ ਇਹ ਸਾਰੇ ਇਸ ਕਿਸਮ ਦੇ ਟੀਵੀ ਚੈਨਲਸ ਦੇ ਉੱਤੇ ਤੁਹਾਨੂੰ ਉਸ ਕਿਸਮ ਦੇ ਲੋਕ ਬੈਠੇ ਜਿਹੜੇ ਨੇ ਡਿਬੇਟ ਔਰ ਡਿਸਕਸ਼ਨ ਕਰਦੇ ਨਜ਼ਰ ਆਉਣਗੇ। ਇਹ ਠੀਕ ਹੈ ਕਿ ਅਸੀਂ ਇਸ ਗੱਲ ਦੇ ਲਈ ਹਮੇਸ਼ਾ ਹੀ, ਬੇਸ਼ੱਕ ਸਾਡਾ ਪਲੇਟਫਾਰਮ ਹਰ ਪੰਥਕ ਧਿਰ ਦੇ ਲਈ ਖੁੱਲ੍ਹਾ ਹੈ ਹਮੇਸ਼ਾ ਹੀ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਬੇਸ਼ੱਕ 12 ਸਾਲ ਪਹਿਲਾਂ ਟੀਵੀ 84 ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਅਸੀਂ ਸਭ ਦੇ ਲਈ ਪਲੇਟਫਾਰਮ ਖੋਲ੍ਹਿਆ, ਪਰ ਉਹਨਾਂ 'ਚੋਂ ਵੀ ਇੱਕ ਕਲਾਸ ਐਸੀ ਹੈ ਸਾਡੇ 'ਚੋਂ ਵੀ ਜਿਨ੍ਹਾਂ ਨੂੰ ਲੱਗਾ ਕਿ ਬਈ ਅਸੀਂ ਕੋਈ ਬਰਾਬਰ ਜੇ ਦਾ ਕਿਉਂ ਨਹੀਂ ਸ਼ੁਰੂ ਕਰ ਲੈਂਦੇ। ਜਾਂ ਕਈਆਂ ਨੂੰ ਜਦੋਂ ਅਸੀਂ ਟੀਵੀ 84 ਦਾ ਬਜਟ ਜਾਂ ਉਸ ਦੇ ਖਰਚੇ ਦੀ ਗੱਲ ਕਰਦੇ ਤੇ ਇਸ ਕਿਸਮ ਦੀ ਦਬੀ ਆਵਾਜ਼ ਵਾਲੇ ਆਪਣੇ ਹੀ ਹਮਾਇਤੀ ਕਿਸਮ ਦੇ ਕਿ ਜੀ ਇੰਨਾ ਖਰਚੇ ਦੀ ਕੀ ਲੋੜ ਹੈ ਡਾਕਟਰ ਸਾਹਿਬ, YouTube ਤੇ ਵੈਸੇ ਹੀ ਅੱਜ ਕੱਲ੍ਹ ਤਾਂ ਕੈਮਰੇ ਹੈਗੇ ਨੇ, ਦੂਜੇ ਨੇ, ਵੈਸੇ ਹੀ ਲਾਈਵ ਹੁੰਦਾ। ਮੈਂ ਕਿਹਾ ਤੁਹਾਨੂੰ ਸਭ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਮੁਲਕ ਬਣਾਉਣਾ ਜਾਂ ਜਦੋਂ ਤੁਸੀਂ ਕਿਸੇ ਮੁਲਕ ਦੇ ਕਨਸੈਪਟ ਦੀ ਗੱਲ ਕਰਦੇ ਹੋ ਉਹਦੇ ਲਈ ਤੁਹਾਡੀਆਂ ਇੰਸਟੀਟਿਊਸ਼ਨਸ, ਤੁਹਾਡਾ ਈਵਨ ਇੱਕ ਆਪਣਾ ਮਾਊਥ ਪੀਸ ਹੋਣਾ, ਇੱਕ ਆਪਣਾ ਮੀਡੀਆ ਹੋਣਾ, ਇਹ ਕਿੰਨਾ ਅਹਿਮੀਅਤ ਰੱਖਦਾ ਹੈ। ਔਰ ਜੇ ਦੁਸ਼ਮਣ ਦੀਆਂ ਅੱਖਾਂ 'ਚ ਦੇਖਣਾ ਹੈ, ਹੁਣ ਤਾਂ ਚਲੋ ਡਿਸ਼ ਜਿਹੜਾ ਇਰਰੈਲੇਵੈਂਟ ਹੋ ਗਿਆ। ਔਰ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਅੱਜ ਤੋਂ ਕੁਝ ਸਾਲ ਪਹਿਲਾਂ 5-6 ਸਾਲ ਪਹਿਲਾਂ ਅਸੀਂ ਡਿਸ਼ ਦੇ ਉੱਤੇ ਜਿਹੜੀ ਐਕਸੈਪਟ ਡੈਨਵਰ ਇਹਨਾਂ ਦਾ ਮੇਨ ਸਾਰਾ ਹੈੱਡਕੁਆਰਟਰ ਹੈ, ਸਾਡੀ ਪੂਰੀ ਟੀਮ ਜਿਨ੍ਹਾਂ ਦੇ ਵਿੱਚ ਬੀਬੀ ਗੁਰਮੀਤ ਸੋਢੀ ਔਰ ਡਾਕਟਰ ਰਣਜੀਤ ਸਿੰਘ ਔਰ ਇੱਥੇ ਇੱਕ ਹੋਰ ਐਗਜ਼ੈਕਟਿਵ ਡਾਇਰੈਕਟਰ ਸਾਡੇ, ਉਹਨਾਂ ਨੇ ਗਏ ਉੱਥੇ, ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ, ਅਸੀਂ ਸਾਰੀਆਂ ਫਾਰਮੈਲਿਟੀਜ਼ ਕੰਪਲੀਟ। ਔਰ ਉਹਨਾਂ ਨੇ ਸਾਨੂੰ ਕਿਹਾ ਕਿ ਬਈ 2-3 ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਡਿਸ਼ ਦੇ ਉੱਤੇ ਪੰਜਾਬੀ ਪੈਕ ਦੇ ਵਿੱਚ ਲਿਆਂਦਾ ਜਾਏਗਾ। ਔਰ ਅਸੀਂ ਜਦੋਂ ਕੁਛ ਵਕਤ ਬੀਤ ਗਿਆ ਔਰ ਕੋਈ ਉਹਨਾਂ ਦੀ ਇੰਟੀਮੇਸ਼ਨ ਨਾ ਆਈ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਬਿਲਕੁਲ ਸਾਇਲੈਂਟ ਹੋ ਗਏ। ਔਰ ਸਾਨੂੰ ਵੀ ਲੱਗਾ ਕਿ ਵੀ ਪਤਾ ਨਹੀਂ ਕੀ ਹੋਇਆ ਜਾਂ ਕੀ ਹੈ। ਫਿਰ ਉਹਨਾਂ 'ਚੋਂ ਕਿਸੇ ਨੇ ਇਹ ਹਲਕਾ ਜਿਹਾ ਕਿਹਾ ਕਿ ਜੀ ਨਹੀਂ, ਸਾਨੂੰ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ। ਪਰ ਕੁਝ ਸਾਲਾਂ ਬਾਅਦ, ਅੱਜ ਤੋਂ 3 ਸਾਲ ਪਹਿਲਾਂ, ਇੱਕ ਹੋਰ ਸੱਜਣ ਜਿਹੜੇ ਵੱਡੇ ਮੀਡੀਆ ਦੇ ਮੀਡੀਆ ਮੈਗਨੇਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਦਾ ਕੋਈ ਬਹੁਤ ਜਾਣੂ
ਜਿਹੜਾ ਡਿਸ਼ ਦਾ ਉਸੇ ਹੀ ਥਾਂ ਤੇ ਆ ਕੇ ਐਗਜ਼ੈਕਟਿਵ ਡਾਇਰੈਕਟਰ ਲੱਗਾ ਔਰ ਅਸੀਂ ਜਸਟ ਫॉर ਕਿਉਰਿਓਸਿਟੀ ਅਸੀਂ ਕਿਹਾ ਜੀ ਵੀ ਅਸੀਂ ਡਿਸ਼ ਤੇ ਆਉਣਾ ਚਾਹੁੰਦੇ ਸੀ ਔਰ ਕਿਉਂਕਿ ਉਹਦੇ ਥੱਲੇ ਉਦੋਂ ਪੈਸੇ ਵੀ ਮਿਲਦੇ ਸੀ ਕਿਉਂਕਿ ਡਿਸ਼ ਦਾ ਜੇ ਪੰਜਾਬੀ ਪੈਕ ਐਸੇ ਜੇ 30 ਰੁਪਏ ਸਬਸਕ੍ਰਿਪਸ਼ਨ $30 ਸਬਸਕ੍ਰਿਪਸ਼ਨ ਹੈ ਉਹਦੇ ਚੋਂ 15 ਡਿਸ਼ ਵਾਲੇ ਲੈ ਜਾਂਦੇ ਸੀ 15 ਜਿਹੜੇ ਨੇ ਜੇ ਪੰਜਾਬੀ ਪੈਕ ਦੇ 6 ਚੈਨਲ ਨੇ ਤਾਂ ਉਹਨਾਂ ਨੂੰ $2 ਮਿਲਦੇ ਸੀ ਔਰ ਉਹ ਇੱਕ ਸਾਈਜ਼ੇਬਲ ਅਮਾਉਂਟ ਬਣ ਜਾਂਦਾ ਸੀ ਔਰ ਸਾਨੂੰ ਸ਼ੁਰੂ 'ਚ ਲੱਗਦਾ ਸੀ ਕਿ ਵੀ ਇੱਕ ਸਾਡੇ ਲਈ ਇਹ ਇੱਕ ਹਾਂ ਸਪੋਰਟਿਵ ਹੋਏਗਾ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਕਿਹਾ ਜੀ ਇੰਨੇ ਸਾਲ ਪੁਰਾਣੀ ਸਾਡੀ ਫਾਈਲ ਉਹਨਾਂ ਨੇ ਮੁੜ ਕੇ ਪਰਮਾਨੈਂਟ ਨੋ ਵੀ ਨਹੀਂ ਕੀਤੀ ਕੋਈ ਆਬਜੈਕਸ਼ਨ ਵੀ ਨਹੀਂ ਲਾਇਆ ਲੇਕਿਨ ਸਾਨੂੰ ਉਹਨਾਂ ਨੇ ਉਦੋਂ ਥਰੂ ਵੀ ਨਹੀਂ ਕੀਤਾ ਸੀ ਕਿਹਾ ਜੀ ਹੁਣ ਤਾਂ ਅਸੀਂ ਇੰਟਰਸਟਿਡ ਨਹੀਂ ਹੈ ਕਿਉਂਕਿ ਹੁਣ ਤਾਂ ਡਿਸ਼ ਸਾਰੇ ਜਿਨ੍ਹਾਂ ਨੇ ਲਵਾਈ ਉਹਨਾਂ ਵੀ ਕਟਵਾ ਦਿੱਤੀ ਹੁਣ ਤਾਂ ਸਭ ਡਿਜੀਟਲਾਈਜ਼ ਬਟ ਔਰ ਉਹ ਜਦੋਂ ਵਾਪਸ ਉਹਨਾਂ ਨੇ ਆਪਣੇ ਉਸ ਸੋਰਸ ਰਾਹੀਂ ਹਾਲਾਂ ਉਹਨਾਂ ਨੇ ਆਫਰ ਵੀ ਕੀਤਾ ਕਿ ਵੀ ਹੁਣ ਸਾਡਾ ਹੱਥ ਪੈਂਦਾ ਅਸੀਂ ਕਰ ਸਕਦੇ ਉਹਨਾਂ ਨੇ ਕਿਹਾ ਜੀ ਕਿ ਵੀ 2 ਚਿੱਠੀਆਂ ਅਮਰੀਕਨ ਐਂਬੈਸਡਰ ਜਿਹੜਾ ਭਾਰਤ ਦਾ ਐਂਬੈਸਡਰ ਅਮਰੀਕਾ ਸੀ ਉਹਨੇ ਲਿਖੀਆਂ ਉਹਨਾਂ ਨੂੰ ਕਿ ਭਾਈ ਇਹ ਐਂਟੀ ਇੰਡੀਆ ਹੈ ਔਰ ਇਹਦੇ ਨਾਲ ਸਾਡੇ 2 ਮੁਲਕਾਂ ਦੇ ਸੰਬੰਧ ਖਰਾਬ ਹੋਣਗੇ ਚਲੋ ਇਹ ਵੀ ਸਮਝ ਆ ਸਕਦਾ ਸੀ ਸਾਨੂੰ ਇਹਦੀ ਇੰਪੋਰਟੈਂਸ ਦਾ ਵੀ ਅਹਿਸਾਸ ਹੋਇਆ ਪਰ ਦੂਸਰਾ ਪਾਰਟ ਜਿਹੜੇ ਪੰਜਾਬੀ ਪੈਕ ਦੇ ਬਾਕੀ 5 ਚੈਨਲ ਸੀ ਉਹਨਾਂ ਨੇ ਕਿਹਾ ਕਿ ਜੀ ਉਹਨਾਂ 5 ਚੈਨਲਸ ਨੇ ਵੀ ਡਿਸ਼ ਵਾਲਿਆਂ ਨੂੰ ਲਿਖਿਆ ਕਿ ਵੀ ਜੇ ਤੁਸੀਂ TV 84 ਨੂੰ ਇਸ ਪੈਕ ਚ ਲਿਆਓਗੇ ਤੇ ਅਸੀਂ ਵਿਦਡਰਾ ਕਰ ਲਾਂਗੇ ਦੇਖੋ ਜੀ ਹੁਣ ਜ਼ਾਹਰ ਹੈ ਵੀ ਉਹ ਪੰਜਾਂ ਦੀ ਲਾਇਲਟੀ ਕਿੱਥੇ ਲਾਈ ਕਰਦੀ ਸੀ ਇਹ ਕੋਈ ਅਸੀਂ ਬਣਾ ਕੇ ਗੱਲ ਨਹੀਂ ਐਗਜ਼ੈਕਟਲੀ ਇਵੇਂ ਤੇ ਮੈਨੂੰ ਇਸ ਗੱਲ ਤੋਂ ਬੜੀ ਖੁਸ਼ੀ ਵੀ ਹੋਈ ਵੈਸੇ ਤਸੱਲੀ ਵੀ ਹੋਈ ਮੈਂ ਕਿਹਾ ਵੀ ਅਸੀਂ ਇੱਥੇ ਬਿਨਾਂ ਜਿਵੇਂ ਹੁਣ ਹੁੰਦਾ ਹੈ ਕਿ ਫਕੀਰਾਂ ਵਾਂਗ ਬੈਠ ਕੇ ਗੱਲਾਂ ਹੀ ਕਰਦੇ ਆ ਨਾ ਹੋਰ ਤਾਂ ਕੀ ਕਰਦੇ ਸੋ ਗੱਲ ਜਦੋਂ ਨੈਰੇਟਿਵ ਦੀ ਹੁੰਦੀ ਹੈ ਬਿਰਤਾਂਤ ਦੀ ਹੁੰਦੀ ਹੈ ਇਹ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਤੁਸੀਂ ਦੇਖੋਗੇ ਤੇ ਫਿਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਦਾ ਇੰਨਾ ਲੰਬਾ ਚੌੜਾ ਜੋ ਕੁਝ ਵੀ ਉਹਨਾਂ ਨੇ ਵੱਡਾ ਇੱਕ ਬੰਨਿਆ ਹੁੰਦਾ ਗੁੱਡਾ ਅਸੀਂ ਤਾਂ ਇੱਕ ਮਾੜੀ ਜਿਹੀ ਉਸ ਗੁੱਡੇ ਦੇ ਵਿੱਚ ਜਿਹੜੀ ਆ ਉਹ ਪੈਨ ਮਾਰਨੀ ਹੁੰਦੀ ਉਸ ਗੁਬਾਰੇ ਦੇ ਵਿੱਚ ਔਰ ਉਹ ਥੱਲੇ ਡਿੱਗ ਪੈਂਦਾ ਆ ਕੇ ਸੋ ਇਹ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਔਰ ਖਾਸ ਤੌਰ ਤੇ ਜਿੱਥੇ ਅਸੀਂ ਜਾਂਦੇ ਹਾਂ ਜਿਹੜੇ ਕੀ ਮੈਂਬਰ ਟੀਮ ਦੇ ਹੁੰਦੇ ਨੇ ਸਾਨੂੰ ਵੀ ਪਤਾ ਉਹਨਾਂ ਨੂੰ ਬਹੁਤ ਕੁਝ ਸੁਣਨਾ ਪੈਂਦਾ ਕੁਛ ਆ ਕੇ ਫਰਸਟ੍ਰੇਟ ਵੀ ਹੁੰਦੇ ਨੇ ਕੁਛ ਜਿਹੜੇ ਨੇ ਉਹ ਤੇ ਮੇਰਾ ਇਹ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਮੈਂ ਕਿਹਾ ਜੀ ਪੈਸੇ ਤਾਂ ਆਪਣੇ ਦਿੱਤੇ ਕਿਸੇ ਤੋਂ ਮੰਗਣੇ ਔਖੇ ਹੁੰਦੇ ਨੇ ਇਹ ਫਿਰ ਵੀ ਜਿਹੜੇ ਨੇ ਬੜੇ ਮਿਹਰਬਾਨ ਹੈ ਪੰਥ ਜਿਹੜਾ ਹੈ ਗੁਰੂ ਦਾ ਲਾਡਲਾ ਹੈ ਕਈ ਵਾਰੀ ਲਾਡਲੀਆਂ ਵੀ ਮਾਰਦਾ ਹੈ ਪਰ ਫਿਰ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜੇ ਅਸੀਂ ਇਸ 12 ਸਾਲ ਦੀ ਜਰਨੀ ਨੂੰ ਅੱਗੇ ਤੋਰਨ ਦੀ ਕੋਈ ਹਿੰਮਤ ਕਰ ਸਕੇ ਹੈ ਜਾਂ ਕਰ ਰਹੇ ਹੈ ਤੇ ਇਹ ਉਹਨਾਂ ਵੀਰਾਂ ਭੈਣਾਂ ਦੀ ਬਦੌਲਤ ਹੈ ਜਿਨ੍ਹਾਂ ਨੂੰ ਇਸ ਦਾ ਅਹਿਸਾਸ ਹੈ ਕਿ ਇੱਕ ਨੈਰੇਟਿਵ ਸਿਰਜਣਾ ਕੀ ਹੁੰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਮ ਸੰਗਤ ਵੱਲੋਂ ਜਿੰਨਾ ਪਿਆਰ ਸਾਨੂੰ ਮਿਲਦਾ ਹੈ ਔਰ ਇਸ ਵਾਰ ਵੀ ਕਿੰਨੀਆਂ ਪਿਕਚਰਸ ਕਿੰਨੇ ਲੋਕ ਔਰ ਆਮ ਇੱਕ ਮਾਤਾ ਪਿੱਛੇ ਖੜੀ ਆਪਣੇ ਬੱਚੇ ਨਾਲ ਉਹਨੂੰ ਕਹਿੰਦੀ ਹੈ ਇਹ ਉਹ ਡਾਕਟਰ ਹੈ TV 84 ਆ ਕੇ ਮਾਤਾ ਨੇ ਜਿਹੜਾ ਉਹ ਸਿਰ ਤੇ ਹੱਥ ਰੱਖਿਆ ਔਰ ਉਹਨੇ ਕਿਹਾ ਜੀ ਅਸੀਂ ਤਾਂ ਪੁੱਤਰ ਜਿਹੜਾ ਉਹ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਜੇ ਅਸੀਂ ਦੇਖੀਏ ਸੋ ਇਸ ਕਿਸਮ ਦਾ ਇੱਕ ਅੱਧਾ ਹੀ ਜਿਹੜਾ ਪਾਰਟ ਹੈ ਉਹ ਤੁਹਾਨੂੰ ਜਿਹਨੂੰ ਕਹਿੰਦੇ ਨੇ ਕਿ ਦੈਟ ਮੇਕਸ ਆਵਰ ਡੇ ਔਰ ਇੱਥੇ ਤਾਂ ਸਾਡੇ ਲਈ ਇੰਨੇ ਕੁ ਦੁਆਗੋ ਨੇ ਔਰ ਇੰਨੇ ਕੁ ਹਮਦਰਦ ਨੇ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀਰ ਸਤਪਾਲ ਸਿੰਘ ਪੁਰੇਵਾਲ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਹ ਸਾਡੀ ਕੀ ਟੀਮ ਜਿਸ ਦੇ ਵਿੱਚ ਸਰ ਗੁਰਦੇਵ ਸਿੰਘ ਮਾਨ ਸਰ ਜਸਵਿੰਦਰ ਸਿੰਘ ਪੰਨੂ ਸਰ ਸਤਪਾਲ ਸਿੰਘ ਪੁਰੇਵਾਲ ਔਰ ਵੀਰ ਪੱਡਾ ਜੀ ਵੀਰ ਨਵਤੇਜ ਸਿੰਘ ਬਿੰਦਰ ਇਹਨਾਂ ਸਾਰਿਆਂ ਨੇ ਜਦੋਂ ਮੈਂ ਨਾਂ ਲੈਂਦਾ ਫਿਰ ਮੇਰੇ ਸਾਹਮਣੇ ਉਹ ਸਾਰਾ ਇੱਕ ਇੱਕ ਕਰਕੇ ਆਉਂਦਾ ਜਿਵੇਂ ਇਹ ਸਾਰੇ ਪਿਆਰ ਦਾ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਔਰ ਪੂਰੀ ਐਕਟੀਵਿਟੀ ਦੇ ਨਾਲ ਹਾਲਾਂ ਪੁਰੇਵਾਲ ਸਾਹਿਬ ਦੀ ਆਪਣੀ ਜ਼ਿੰਦਗੀ 'ਚ ਵੱਡੀ ਟ੍ਰੈਜੇਡੀ ਉਹਨਾਂ ਦਾ ਨੌਜਵਾਨ ਪੁੱਤਰ ਹਾਦਸੇ ਦੀ ਭੇਟ ਚੜਿਆ ਔਰ ਛੋਟੇ ਛੋਟੇ ਬੱਚੇ ਇਸ ਲਈ ਉਹਨਾਂ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ ਹੈ ਉਹ ਲੇਕਿਨ ਉਹਨਾਂ ਨੇ ਇਸ ਸਭ ਦੇ ਬਾਵਜੂਦ ਉਹਨਾਂ ਦੀ ਜਿਹੜੀ ਪੰਥਕ ਪ੍ਰੀਤ ਹੈ ਔਰ TV 84 ਦੇ ਨਾਲ ਲਗਾਵ ਹੈ ਉਹ ਸਾਡੇ ਲਈ ਹਮੇਸ਼ਾ ਹੀ ਇੱਕ ਬਹੁਤ ਹੌਸਲੇ ਔਰ ਮਾਣ ਵਾਲੀ ਗੱਲ ਹੈ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ ਗੱਲ ਕਿਉਂਕਿ ਅੱਜ ਕੱਲ੍ਹ ਦਾਰਮਦਾਰ ਡਾਇਸਪੋਰਾ ਜਿੱਥੇ ਸਿੱਖ ਪਾਵਰ ਦਾ ਜੋ ਕੁਛ ਅਮਰੀਕਾ ਕੈਨੇਡਾ ਜਾਂ ਬਾਕੀ 5 ਆਈਜ਼ ਕੰਟਰੀਜ਼ ਦੀ ਨੀਤੀ ਹੈ ਉਸ ਦੇ ਨਾਲ ਜੁੜਿਆ ਹੋਇਆ ਬਹੁਤ ਕੁਛ ਹੈ ਉੱਥੇ ਕਿਉਂਕਿ ਰੋਜ਼ਾਨਾ ਕੁਛ ਨਾ ਕੁਛ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਔਰ ਮੈਂ ਦੇਖਦਾ ਕਿ ਵੀ
ਜਿਹੜੇ ਲੋਕ ਇਹ ਕਹਿੰਦੇ ਨੇ ਕਿ ਵਕਤ ਬਦਲਦਿਆਂ ਵਕਤ ਨਹੀਂ ਲੱਗਦਾ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜੇ ਤੁਸੀਂ ਕੁਛ ਮਹੀਨੇ ਪਿੱਛੇ ਜਾਓ 2023 ਦੇ ਉਸ ਦੌਰ 'ਚੋਂ ਨਿਕਲ ਕੇ ਜਦੋਂ ਕਿ G20 ਬਾਲੀ ਇੰਡੋਨੇਸ਼ੀਆ ਦੇ ਵਿੱਚ ਪਹਿਲਾ ਉਹਨਾਂ ਦਾ G20 ਸਮਾਗਮ ਹੋਇਆ ਔਰ ਇੰਡੀਆ ਤੱਕ ਪਹੁੰਚਦਿਆਂ G20 ਤੋਂ ਪਹਿਲਾਂ ਉਹ ਮਾਹੌਲ ਸਿਰਜ ਦਿੱਤਾ ਗਿਆ ਸੀ ਭਾਰਤ ਦੇ ਵਿੱਚ ਉਹਨਾਂ ਦੇ ਬਾਹਰ ਆਊਟ ਜਿਹੜੇ ਸਾਰੇ ਐਮਬੈਸੀਜ਼ ਹਾਈ ਕਮਿਸ਼ਨਸ ਰਾਹੀਂ ਕਿ ਮੋਦੀ ਭਾਰਤ ਇਸ ਵੇਲੇ ਵਿਸ਼ਵ ਗੁਰੂ ਬਣ ਗਿਆ। ਮੋਦੀ ਦੀ ਰਾਏ ਤੋਂ ਬਿਨਾਂ ਨਾ ਬਾਈਡਨ ਨਿਛ ਮਾਰਦਾ ਹੈ, ਨਾ ਜਿਹੜਾ ਹੈ ਉਹ UK ਦੇ ਬੋਰਿਸ ਜੌਨਸਨ ਨੂੰ ਡਕਾਰ ਆਉਂਦੇ ਨੇ ਜੀ, ਨਾ ਜਿਹੜਾ ਉਹ ਆਸਟ੍ਰੇਲੀਆ ਵਾਲਾ ਤਾਂ ਵਿਚਾਰਾ ਖਾਨਸਾਮਾ ਬਣ ਕੇ ਉਹਦੇ ਜਿਹੜਾ ਉਹ ਕਮਰੇ ਦੇ ਬਾਹਰ ਖਲੋਤਾ ਰਹਿੰਦਾ ਔਰ ਬਾਕੀ ਜਾਪਾਨ ਔਰ ਦੂਜੇ ਤੀਜੇ ਕੀ ਨੇ, ਚੀਨ ਵੀ ਮੋਦੀ ਵੱਲ ਦੇਖਦੇ ਆ ਕਹਿੰਦਾ ਕਾਸ਼ ਸ਼ੀ ਜਿਨਪਿੰਗ ਵੀ ਸੋਚਦਾ ਹੈ ਕਿ ਵੀ ਮੈਂ ਕਾਸ਼ ਮੋਦੀ ਵਰਗਾ ਹੋਵਾਂ। ਸੋ ਇਹ ਮਾਹੌਲ ਹੁੰਦਾ, ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਹਾਂ। ਹੁਣ ਇਹ ਉਹ ਪੀਰੀਅਡ ਸੀ ਕਿ ਵੀ ਜਿਵੇਂ ਇੰਨੀ ਕੁ ਡੋਰ ਖੁੱਲੀ ਛੱਡੀ ਹੋਈ ਹੈ ਕਿ ਇਹ ਵੀ ਨਹੀਂ ਪਤਾ ਕਿ ਵੀ ਉਹ ਜਿਹੜਾ ਪਤੰਗ ਹੈ ਉਹ ਲੈਫਟ ਹੈ ਕਿ ਰਾਈਟ ਹੈ, ਨਾਰਥ ਹੈ ਕਿ ਕਿੱਧਰ ਦੀ ਹਵਾ ਕਿੱਧਰ ਦੀ ਹੈ। ਪਰ ਇਹ ਹੈ ਵੀ ਗੁੱਡਾ ਇੰਨਾ ਕੁ ਚਾੜ ਦਿੱਤਾ ਕਿ ਮੋਦੀ ਨੇ ਜਦੋਂ ਉਹਨਾਂ ਦਾ ਉਹ ਗੱਡਾ ਜਾ ਕੇ ਚੰਦਰਮਾ ਤੇ ਉਤਰਿਆ, ਜਿਹਨੂੰ ਚੰਦਰਵਾਹਨ ਦਾ ਨਾਂ ਦਿੱਤਾ ਗਿਆ, ਤੇ ਮੋਦੀ ਜਿਹੜਾ ਹੈ ਉਹ ਅਜੇ ਸਾਇੰਸਦਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪ੍ਰਾਪਤੀ ਨੂੰ ਵੀ ਨਹੀਂ ਸੀ ਦੱਸਿਆ ਕਿ ਮੋਦੀ ਜਿਹੜਾ ਉਹ ਜਿੱਥੇ ਵੀ ਬੈਠਾ ਸੀ ਉੱਥੋਂ ਉਸ ਵਾਹਨ ਦੇ ਵਿੱਚ ਹੀ ਨਜ਼ਰ ਆਇਆ ਜਿਵੇਂ ਉਹੀ ਚੰਦਰਮਾ ਤੇ ਉਤਰ ਗਿਆ ਹੋਏ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਨੂੰ ਜਿਹੜਾ ਹੈ ਉਹ ਰਾਮ ਅਵਤਾਰ ਦੇ ਤੌਰ ਤੇ ਔਰ ਖੁਦ ਰਾਮ ਦੇ ਤੌਰ ਤੇ ਪ੍ਰਾਣ ਪ੍ਰਤਿਸ਼ਠਾ ਤੱਕ ਪਹੁੰਚਦੇ ਆ, ਇਹ ਸਾਰਾ ਪਾਰਟ ਚੱਲ ਰਿਹਾ ਸੀ। ਹੁਣ ਜਦੋਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਭਾਈ ਜਦੋਂ ਚੰਗੇ ਤੁਹਾਨੂੰ ਲੱਗਦਾ ਕਿ ਵੀ ਤੁਹਾਡੀ ਸੋਭਾ ਹੋ ਰਹੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਵੇਂ ਹੀ ਰਹਿਣਾ ਹੁੰਦਾ। ਪਹਿਲੀ ਗੱਲ ਤਾਂ ਇਹ ਸੋਭਾ ਵੀ ਆਰਟੀਫੀਸ਼ੀਅਲ ਸੀ ਕਿਉਂਕਿ ਇਸ ਨੂੰ ਖੁਦ ਜਿਹਦੇ ਲਈ ਇਹਨਾਂ ਦਾ ਆਪਣਾ ਹੀ ਲਫ਼ਜ਼ ਹੈ ਮਹਿਮਾ ਮੰਡਨ, ਕਿ ਜਿੱਥੇ ਅਸੀਂ ਦੋ ਲਫ਼ਜ਼ ਹੁੰਦੇ ਨੇ, ਇੱਕ ਖੰਡਨ ਹੁੰਦਾ ਇੱਕ ਮੰਡਨ ਹੁੰਦਾ। ਬਹੁਤ ਵਾਰੀ ਕਾਮਨ ਜ਼ਬਾਨ 'ਚ ਹੁੰਦਾ ਜੀ ਅਸੀਂ ਖੰਡਨ ਮੰਡਨ ਨਹੀਂ ਕਰਦੇ। ਖੰਡਨ ਕਿਸੇ ਚੀਜ਼ ਨੂੰ ਕ੍ਰਿਟਿਸਾਈਜ਼ ਕਰਨਾ ਹੁੰਦਾ, ਉਸ ਨੂੰ ਨੈਗੇਟ ਕਰਨਾ ਹੁੰਦਾ। ਮੰਡਨ ਜਿਹੜਾ ਹੈ ਉਹ ਉਸ ਨੂੰ ਐਪਰੀਸ਼ੀਏਟ ਔਰ ਬੜਾ ਗੁੱਡਾ ਚੱਕਣਾ ਹੁੰਦਾ। ਸੋ ਮਹਿਮਾ ਮੰਡਨ ਇੰਨਾ ਕੁ ਮੋਦੀ ਦਾ ਹੋ ਰਿਹਾ ਸੀ ਕਿ ਈਵਨ ਆਪੋਜੀਸ਼ਨ ਔਰ ਧਿਰਾਂ ਔਰ ਡਾਈਸੈਂਟ ਔਰ ਉਹਨਾਂ ਨੂੰ ਉਹਦੇ ਤੇ ਤਾਂ ਕਰੈਕ ਕਰ ਹੀ ਰਿਹਾ ਸੀ ਕਿ ਉਸ ਸਾਰੇ 'ਚੋਂ ਜਿਹੜਾ ਉਹਨਾਂ ਜਦੋਂ ਅਸੀਂ ਹਮੇਸ਼ਾ ਹੀ ਇੱਕ ਗੱਲ ਇਹ ਕਹੀ ਕਿ ਵੀ ਇਹ ਠੀਕ ਹੈ ਵੀ ਇਹਨਾਂ ਚਾਣਕਿਆ ਪੁੱਤਰਾਂ ਦਾ ਫਾਰਮੂਲਾ ਹੈ ਕਿ ਝੂਠ ਬੋਲੋ, ਵੱਡਾ ਝੂਠ ਬੋਲੋ, ਬਾਰ-ਬਾਰ ਬੋਲੋ ਔਰ ਲੋਕ ਯਕੀਨ ਕਰਨ ਲੱਗ ਜਾਂਦੇ ਨੇ। ਇੱਥੋਂ ਤੱਕ ਉਹਨਾਂ ਦੀ ਪ੍ਰਾਪਤੀ ਵੀ ਸੀ ਕਿ ਉਹਨਾਂ ਦਾ ਝੂਠ ਉਹ ਯੋਗਾ ਦੇ ਥੱਲੇ ਵੇਚਿਆ ਹੋਏ, ਕੋਵਿਡ ਦੇ ਵੇਲੇ ਅਸੀਂ ਦੁਨੀਆ ਭਰ 'ਚ ਪਹੁੰਚਾ ਦਿੱਤੀ ਜਿਹੜੀ ਆ ਉਸ ਦੀ ਵੈਕਸੀਨੇਸ਼ਨ ਮੁਫਤ ਦੇ ਦਿੱਤੀ ਔਰ ਅਸੀਂ ਬਹੁਤ ਯੋਗੀ ਜੀ ਨੇ ਜੋ ਕਮਾਲ ਕੀਤਾ ਕੋਵਿਡ ਦਾ। ਹਾਲਾਂਕਿ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਕਿ 1.5 ਕਰੋੜ ਚੋਂ 43 ਲੱਖ ਬੰਦਾ ਇਕੱਲਾ ਭਾਰਤ ਦੇ ਵਿੱਚ ਮਰਿਆ ਔਰ ਮੁਰਦੇ ਵੀ ਰੋਲ ਕੇ ਰੱਖ ਦਿੱਤੇ ਇਹਨਾਂ ਨੇ, ਲੇਕਿਨ ਕਿਉਂਕਿ ਬੋਲ ਰਹੇ ਸੀ। ਇਹਦੀ ਦਿੱਕਤ ਇਹ ਹੁੰਦੀ ਹੈ ਇਸ ਝੂਠ ਦੀ ਕਿ ਜਿਹੜਾ ਝੂਠ ਬੋਲਣ ਵਾਲਾ ਹੈ ਵਕਤ ਪਾ ਕੇ ਉਹ ਖੁਦ ਹੀ ਉਸ ਝੂਠ ਤੇ ਯਕੀਨ ਕਰਨ ਲੱਗ ਜਾਂਦਾ ਔਰ ਉਹਨਾਂ ਨੂੰ ਸੱਚਮੁੱਚ ਹੀ ਲੱਗਣ ਲੱਗ ਗਿਆ ਵੀ ਅਸੀਂ ਵਿਸ਼ਵ ਗੁਰੂ ਹਾਂ। ਉਸ ਚੋਂ ਉਹਨਾਂ ਦੀ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਨਿਕਲੀ। ਪਾਕਿਸਤਾਨ 'ਚ ਤਾਂ ਪਿਛਲੇ 2 ਸਾਲ ਤੋਂ ਕਰ ਹੀ ਰਹੇ ਸੀ, ਪਰ ਅਸੀਂ ਦੇਖਦੇ ਹਾਂ ਕਿ ਮਈ ਮਹੀਨੇ ਤੋਂ ਇਹਨਾਂ ਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, 15 ਜੂਨ ਨੂੰ UK ਬਰਮਿੰਘਮ 'ਚ ਭਾਈ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਔਰ ਫਿਰ ਜੂਨ ਦੇ ਜਿਹੜੇ ਅਖੀਰਲੇ 2 ਹਫ਼ਤੇ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਬਾਕੀ ਰਹਿੰਦੇ ਐਕਟਿਵਿਸਟ ਦਾ ਸਫਾਇਆ ਕਰਨਾ ਸੀ, ਜਿਨ੍ਹਾਂ 'ਚ ਜ਼ਾਹਰ ਹੈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਵਿਚ ਵਾਸ ਫਾਇਲਡ, ਜਿਹੜੀ ਸਾਰੀ ਸਟੋਰੀ ਸਾਹਮਣੇ ਆਈ ਕਿ ਉਹਨੂੰ ਨਾਕਾਮ ਬਣਾਇਆ ਗਿਆ। ਹੁਣ ਇਸ ਸਾਰੇ ਨੇ ਇਹ ਬਿਲਕੁਲ ਇਵੇਂ ਹੀ ਉਹਦੇ 'ਚ ਇੱਕ ਗੁਬਾਰੇ ਦੇ ਵਿੱਚ ਇਹਨਾਂ ਦੇ ਈਗੋ ਬੈਲੂਨ ਦੇ ਵਿੱਚ ਇੱਕ ਪਿੰਨ ਦਾ ਵੱਜਣਾ ਸੀ ਔਰ ਉਦੋਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦੀ ਆਪਣੀ ਫੂਕ ਹੀ ਸਰਕਣੀ ਸ਼ੁਰੂ ਹੋਈ ਕਿਉਂਕਿ ਬਾਹਰਲਿਆਂ 'ਚ ਤਾਂ ਪਹਿਲਾਂ ਵੀ ਇਹਨਾਂ ਦੀ ਕੋਈ ਹੋਂਦ, ਜਦੋਂ ਇੱਥੇ ਮੋਦੀ ਆਇਆ ਤੁਹਾਨੂੰ ਕਿਹੜੇ ਮੀਡੀਆ 'ਚ ਕਿਹੜੇ ਨੈਸ਼ਨਲ ਇੰਟਰਨੈਸ਼ਨਲ ਪੇਪਰਾਂ 'ਚ ਉਹਦੀ ਕਵਰੇਜ ਮਿਲੀ ਜਾਂ ਮਿਲਦੀ ਹੈ। ਹਾਂ, ਜੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਬਾਈਡਨ ਦੇ ਨਾਲ 18 ਜਿਹੜੀ 22 ਜੂਨ ਨੂੰ ਮੀਟਿੰਗ ਸੀ ਉਹਦੇ 'ਚ ਹੋਈ ਤਾਂ ਉਹਦੇ 'ਚ ਵੀ ਵਾਲ ਸਟਰੀਟ ਜਰਨਲ ਦੀ ਇੱਕ ਭਾਰਤੀ ਮੂਲ ਦੀ ਮੁਸਲਮਾਨ ਬੀਬੀ ਨੇ 1-2 ਸਵਾਲ ਹੀ ਪੁੱਛੇ ਤੇ ਮੋਦੀ ਦਾ ਜਿਹੜਾ ਉਹ ਫੂਕ ਨਿਕਲ ਗਈ ਸਾਰੀ ਔਰ ਕਿਵੇਂ ਜਿਹੜਾ ਉਸ ਨੂੰ ਉਹਨੇ ਟਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਬੀਬੀ ਨੂੰ ਕਿਵੇਂ ਟਰੋਲ ਕੀਤਾ ਕਿ ਵੀ
ਅਗਲੇ ਦਿਨ ਵਾਈਟ ਹਾਊਸ ਸਪੋਕਸਪਰਸਨ ਨੂੰ ਉਹਨੂੰ ਡਿਫੈਂਡ ਕਰਨਾ ਪਿਆ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 2018 ਦੇ ਵਿੱਚ ਜਦੋਂ ਕਿ ਅਮਰੀਕਾ ਦੇ ਪਾਕਿਸਤਾਨ ਦੇ ਨਾਲ ਸੰਬੰਧ ਥੋੜ੍ਹੇ ਜਿਹੇ ਤਲਖ ਹੋ ਰਹੇ ਸੀ ਔਰ ਅਫਗਾਨਿਸਤਾਨ 'ਚ ਜਿਹੜੀ ਸਪਲਾਈ ਲਾਈਨ ਹੈ ਉਹ ਤਾਂ ਉਹੀ ਸੀ ਜਿਹੜੀ ਵਾਇਆ ਪਾਕਿਸਤਾਨ ਅਫਗਾਨਿਸਤਾਨ 'ਚ ਜਾਂਦਾ ਹੈ ਕਰਾਚੀ ਪੋਰਟ ਤੋਂ। ਔਰ ਕਿਉਂਕਿ ਅਫਗਾਨਿਸਤਾਨ ਇੱਕ ਲੈਂਡ ਲੌਕਡ ਕੰਟਰੀ ਹੈ, ਉਦੋਂ ਭਾਰਤ ਨੇ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਸੀ, ਉਹਨਾਂ ਰਾਹੀਂ ਇੰਨੀ ਕੁ ਉਹਨਾਂ ਨੇ ਖੁੱਲ੍ਹ ਲੈ ਲਈ ਸੀ ਕਿ ਜੀ ਜੇ ਚਾਬਹਾਰ ਪੋਰਟ ਡਿਵੈਲਪ ਹੋ ਜਾਏ ਤੇ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਪਾਕਿਸਤਾਨ ਦਾ ਕੋਈ ਨਾ ਕੋਈ ਸਬਸਟੀਚਿਊਟ ਸਾਡੇ ਕੋਲ ਹੋਣਾ ਚਾਹੀਦਾ ਔਰ ਜੇ ਭਾਰਤ ਦੇ ਰਾਹੀਂ ਚਾਬਹਾਰ 'ਚ ਕੋਈ ਚੀਜ਼ ਪਹੁੰਚਾਈ ਜਾਂਦੀ ਹੈ ਔਰ ਚਾਬਹਾਰ ਸਿੱਧੀ ਅਫਗਾਨਿਸਤਾਨ ਨਾਲ ਡੀਲ ਕਰਦੀ ਹੈ, ਫਿਰ ਪਾਕਿਸਤਾਨ ਬਾਈਪਾਸ ਹੋ ਜਾਂਦਾ। ਲੇਕਿਨ 2020 ਤੱਕ ਪਹੁੰਚਦਿਆਂ ਟਰੰਪ ਨੇ ਆਲਰੇਡੀ ਤਾਲਿਬਾਨ ਦੇ ਨਾਲ ਆਪਣੀ ਨੈਗੋਸ਼ੀਏਸ਼ਨ ਖੋਲ੍ਹ ਲਈ ਸੀ ਔਰ ਨਤੀਜੇ ਦੇ ਤੌਰ 'ਤੇ ਜਦੋਂ ਤੱਕ ਇਹ ਨੈਗੋਸ਼ੀਏਸ਼ਨ ਮੁਕੰਮਲ ਹੋਈ, ਭਾਰਤ ਨੂੰ ਟੋਟਲੀ ਬਾਹਰ ਕੱਢ ਦਿੱਤਾ ਗਿਆ ਸੀ ਉਹਦੇ 'ਚੋਂ। ਤਾਲਿਬਾਨ ਨੇ ਜਿਹੜਾ ਉਸ ਸਿੱਧੇ ਤੌਰ 'ਤੇ ਅਮਰੀਕਾ ਦੇ ਨਾਲ ਦੋਹਾ ਕਤਰ ਦੇ ਵਿੱਚ ਗੱਲਬਾਤ ਜਿਸ ਨੂੰ ਪਾਕਿਸਤਾਨ ਨੇ ਇਨੀਸ਼ੀਏਟ ਕੀਤਾ ਔਰ ਬਾਅਦ ਦੇ ਵਿੱਚ ਤਾਲਿਬਾਨ ਨੇ ਜਿਹੜਾ ਉਹ ਕਾਬਲ ਦੇ ਉੱਤੇ ਜਿਸ ਤੇਜ਼ੀ ਨਾਲ ਕਬਜ਼ਾ ਕੀਤਾ ਔਰ ਜਿਵੇਂ ਕਰਜ਼ਾਈ ਹੈਲੀਕਾਪਟਰ 'ਚ ਉੱਥੋਂ ਦੌੜਿਆ ਔਰ ਈਵਨ ਅਮਰੀਕਨ ਫੌਜ ਵੀ ਇੱਕ ਹਿਊਮਿਲੀਏਸ਼ਨ ਸਿਚੁਏਸ਼ਨ ਦੇ ਵਿੱਚ ਫਸੀ। ਹਾਲਾਂ ਸੇਫਲੀ ਆਲਮੋਸਟ ਸਾਰੀ ਫੌਜ, ਬਾਈਡਨ ਐਡਮਿਨਿਸਟ੍ਰੇਸ਼ਨ ਆ ਗਿਆ ਸੀ ਉਦੋਂ ਤੱਕ ਟਰੰਪ ਦਾ ਕੰਮ ਤਾਂ ਖਤਮ ਹੋ ਗਿਆ ਸੀ ਉਹਦੀ ਟਰਮ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਕਿਉਂਕਿ ਜ਼ਾਹਰ ਹੈ ਵੀ ਉਹ ਇੱਕ ਵਕਤੀ ਜਿਹਾ ਜਿਹੜਾ ਉਹ ਥੋੜ੍ਹਾ ਬਹੁਤ ਕੰਸੈਸ਼ਨ ਦੇਣ ਦਾ ਅਮਰੀਕਾ ਦਾ ਇਰਾਦਾ ਹੋਏਗਾ, ਕੋਈ ਇਨ ਰਾਈਟਿੰਗ ਨਹੀਂ ਸੀ, ਵਕਤੀ ਤੌਰ 'ਤੇ ਉਸ ਕਿਸਮ ਦਾ ਸੀ ਕਿ ਵੀ ਕੋਈ ਨਹੀਂ ਇਹਨੂੰ ਕਰ ਲਓ। ਉਸ ਤੋਂ ਬਾਅਦ ਹੁਣ ਜੇ 2018 ਤੋਂ ਬਾਅਦ 2024 6 ਸਾਲ ਬਾਅਦ ਜਦੋਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਈਰਾਨ ਪ੍ਰਤੀ ਨੀਤੀ ਉਵੇਂ ਹੀ ਸਖਤ ਹੈ ਜਿਵੇਂ ਪਹਿਲੇ ਐਡਮਿਨਿਸਟ੍ਰੇਸ਼ਨ ਦੀ ਸੀ ਔਰ ਅਫਗਾਨਿਸਤਾਨ ਹੁਣ ਇੰਡੀਪੈਂਡੈਂਟ ਰਨ ਕਰਦਾ ਤਾਲਿਬਾਨ, ਜਿਸ ਨੂੰ ਭਾਰਤ ਵੀ ਉਹਨਾਂ ਦੇ ਨਾਲ ਉਹਨਾਂ ਨੇ ਡੀਲ ਕੀਤੀ, ਅਮਰੀਕਾ ਨੇ ਆਪਣੇ ਤੌਰ 'ਤੇ ਵੀ ਬਣਾਈ ਹੋਏਗੀ। ਸੋ ਹੁਣ ਉਹ ਇਸ 'ਚੋਂ ਈਰਾਨ ਨੂੰ ਕੋਈ ਲੀਵਰੇਜ ਨਹੀਂ ਦੇਣਾ ਚਾਹੁੰਦੇ ਔਰ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਬਿਨਾਂ ਅਮਰੀਕਾ ਨੂੰ ਭਰੋਸੇ 'ਚ ਲਿਆ ਇਹ ਸਾਰਾ ਪਾਰਟ ਕੀਤਾ। ਸੋ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਨੇ ਇਸ ਦੇ ਉੱਤੇ ਆਪਣਾ ਜਿਹੜਾ ਉਹ ਪ੍ਰਤੀਕਰਮ ਦਿੱਤਾ ਸੀ। ਹੁਣ ਅਸੀਂ ਕਿਉਂਕਿ ਕੱਲ੍ਹ ਹੀ ਅਸੀਂ ਇਸ ਟੌਪਿਕ ਨੂੰ ਡਿਸਕਸ ਕੀਤਾ, ਅੱਜ ਅਸੀਂ ਦੇਖ ਰਹੇ ਸੀ ਕਿ ਵੀ ਇਸ ਮੁੱਦੇ ਦੇ ਉੱਤੇ ਭਾਰਤ ਕੀ ਕਹੇਗਾ। ਹੁਣ ਐਸ ਜੈ ਸ਼ੰਕਰ ਜਿਸ ਨੂੰ ਇਹ ਨਜ਼ਰ ਆ ਰਿਹਾ ਵੀ ਉਸ ਦੀ ਵੀ ਅਖੀਰਲੀ ਟਰਮ ਹੀ ਹੈ, ਉਹਨੂੰ ਮੁੜ ਕੇ ਮੌਕਾ ਨਹੀਂ ਮਿਲਣਾ। ਉਹਨੇ ਕੋਈ ਕਿਤਾਬ ਲਿਖ ਕੇ ਅੱਜ ਕੱਲ੍ਹ ਉਹ ਆਪਣਾ ਸੌਦਾ ਵੇਚਣ ਤੇ ਲੱਗਾ ਹੋਇਆ। ਕਲਕੱਤਾ ਦੇ ਵਿੱਚ ਉਹਦੀ ਕਿਤਾਬ ਰਿਲੀਜ਼ ਦੇ ਮੌਕੇ ਉਸ ਨੇ ਇਸ ਮੁੱਦੇ ਤੇ ਵੀ ਗੱਲਬਾਤ ਕੀਤੀ ਔਰ ਇਹ ਜਦੋਂ ਤੁਸੀਂ ਇਸ ਕਿਸਮ ਦੀ ਸਥਿਤੀ ਦੇ ਵਿੱਚ ਫਸ ਜਾਂਦੇ ਹੋ, ਜਿਵੇਂ ਅਕਸਰ ਪੰਜਾਬੀ ਦਾ ਅਖਾਣ ਬਿੱਲਾ ਵਾੜ ਦੇ ਵਿੱਚ ਫਸਿਆ ਹੁੰਦਾ, ਤੁਸੀਂ ਦੇਖ ਰਹੇ ਹੁੰਦੇ ਆ ਉਹਦੀਆਂ ਅੱਖਾਂ ਦੇ ਵਿੱਚ ਜਿਹੜੀ ਹੈ ਉਹ ਪੂਰਾ ਬਿੱਲੇ ਨੂੰ ਦੇਖ ਕੇ ਤੁਹਾਨੂੰ ਇੱਕ ਵਾਰੀ ਘਬਰਾਹਟ ਵੀ ਹੁੰਦੀ ਆ, ਅੱਖਾਂ ਉਹਦੀਆਂ ਬੜੀਆਂ ਖੂੰਖਾਰ ਹੁੰਦੀਆਂ, ਉਹਨੇ ਜੰਪ ਕਿੱਧਰ ਨੂੰ ਕਰਨਾ ਇਹ ਵੀ ਨਹੀਂ ਪਤਾ ਹੁੰਦਾ, ਕੋਸ਼ਿਸ਼ ਕਰ ਰਿਹਾ ਹੁੰਦਾ, ਵਾੜ ਦੇ ਵਿੱਚ ਵੀ ਹੈ ਉਹ ਤੋਂ ਨਿਕਲਣਾ ਵੀ ਨਿਕਲ ਵੀ ਜਾਂਦਾ ਅਲਟੀਮੇਟਲੀ। ਔਰ ਉਸ ਸਾਰੇ 'ਚੋਂ ਜਿਹੜਾ ਉਹਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਉਹੀ ਜਿਹੜੀ ਅੱਜ ਐਸ ਜੈ ਕਿਸ਼ਨ ਦਾ ਜੇ ਤੁਸੀਂ ਓਵਰਆਲ ਅੰਦਾਜ਼ ਦੇਖੋ, ਉਹਦੇ ਲਫ਼ਜ਼ ਦੇਖੋ। ਸੋ ਇੱਕ ਪਾਸੇ ਜਦੋਂ ਉਹਨੂੰ ਇਸ ਮੁੱਦੇ ਦੇ ਉੱਤੇ ਪੁੱਛਿਆ ਗਿਆ ਤਾਂ ਇੱਕ ਪਾਸੇ ਤਾਂ ਉਹ ਕਹਿੰਦਾ ਕਿ ਚਾਬਹਾਰ ਵਿਲ ਬੈਨੀਫਿਟ ਰੀਜਨ US ਸ਼ੁੱਡ ਨਾਟ ਟੇਕ ਏ ਨੈਰੋ ਵਿਊ ਆਫ ਇਟ, ਕਿ ਜੀ ਅਮਰੀਕਾ ਕਦੋਂ ਤੋਂ ਤੰਗ ਦਿਲ ਹੋ ਗਿਆ। ਇਹ ਦੇਖੋ ਅਸੀਂ ਤਾਂ ਅਮਰੀਕਾ ਦੇ ਨਾਲ ਪਹਿਲਾਂ ਜਦੋਂ ਕੀਤਾ ਉਦੋਂ ਅਮਰੀਕਾ ਨੇ ਸਾਨੂੰ ਗੋ ਹੈਡ ਹੀ ਦਿੱਤਾ ਸੀ ਔਰ ਹੁਣ ਅਮਰੀਕਾ ਕਿਉਂ ਜਿਹੜਾ ਉਹ ਆਪਣਾ ਨੈਰੋ ਵਿਊ ਰੱਖ ਰਿਹਾ ਔਰ ਇਹ ਸਾਰੇ ਦੇ ਨਾਲ ਉਹਨੇ ਕਿਹਾ ਜੀ ਇਹ ਸਾਡੇ ਖਿੱਤੇ ਦੇ ਇੰਟਰਸਟ ਦੇ ਵਿੱਚ ਹੈ ਔਰ ਇਹ ਜਿਹੜਾ ਪੋਟੈਂਸ਼ੀਅਲ ਰਿਸਕ ਹੈ ਜਿਹੜਾ ਸੈਂਕਸ਼ਨਸ ਦਾ, ਇਹ ਅਸੀਂ ਗੱਲਬਾਤ ਕਰ ਲਾਂਗੇ ਅਮਰੀਕਾ ਦੇ ਨਾਲ। ਔਰ ਇਹ ਜਿਹੜਾ ਨਾਲ ਦੀ ਨਾਲ ਇਹ ਗੱਲ ਤਾਂ ਸਮਝ ਆਈ ਕਿ ਵੀ ਉਹਨੂੰ ਕੋਈ ਵੀ ਜਿਸ ਦੇ ਉੱਤੇ ਅਟੈਕ ਹੋ ਰਿਹਾ ਉਹਨੂੰ ਥੋੜ੍ਹਾ ਜਿਹਾ ਲਾਈਟ ਡਾਊਨ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਾਲ ਦੀ ਨਾਲ ਉਸ ਨੇ ਜਿਹੜਾ ਹੈ 2 ਵੱਡੇ ਵਿਅੰਗ ਵੀ ਕੀਤੇ ਅਮਰੀਕਾ ਦੇ ਉੱਤੇ। ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹ US ਔਰ ਵੈਸਟਰਨ ਮੀਡੀਆ ਹੈ ਇਹ ਡੋਮੀਨੇਟ ਦਾ ਨੈਰੇਟਿਵ, ਕਿ ਇਹਨਾਂ ਨੇ ਭਾਰਤ ਵਿਰੋਧੀ ਬਹੁਤ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਕਿਉਂਕਿ ਇਹ ਬਿਰਤਾਂਤ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਹਾਲਾਂ ਤੁਸੀਂ ਦੇਖੋ ਕਿਸ ਲੈਵਲ ਦਾ ਝੂਠ ਹੈ
ਜਿਹੜੇ ਖੁਦ ਝੂਠ ਦੇ ਉੱਤੇ ਮਬਨੀ ਨੇ। ਸਾਰਾ ਜਿਨ੍ਹਾਂ ਦਾ ਬਿਰਤਾਂਤ ਹੀ ਜਿਨ੍ਹਾਂ ਦਾ ਕਿਰਦਾਰ ਦੇ ਬਿਲਕੁਲ ਉਲਟ ਹੈ, ਨੈਰੇਟਿਵ ਹੋਰ ਹੈ, ਕਰਤੂਤ ਹੋਰ ਹੈ। ਉਹ ਕਹਿੰਦਾ ਵੀ ਦੇ ਆਰ ਟਰਾਈਂਗ ਟੂ ਡੋਮੀਨੇਟ ਦਾ ਨੈਰੇਟਿਵ ਐਂਡ ਇਨਫਲੂਐਂਸ ਦਾ ਔਨਗੋਇੰਗ ਇਲੈਕਸ਼ਨਸ ਇਨ ਇੰਡੀਆ, ਕਿ ਜਿਹੜੀਆਂ ਭਾਰਤ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਇਸ ਦੇ ਉੱਤੇ ਜਿਹੜਾ ਉਹ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਹ ਪਹਿਲੀ ਵਾਰ ਹੈ ਕਿ ਇੰਡੀਆ ਦੇ ਕਿਸੇ ਹਾਇਰ ਅਪ ਨੇ ਇਹ ਲਾਈਨ ਲਈ। ਆਲਰੇਡੀ ਰਸ਼ੀਆ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਬੀਬੀ ਮਾਰੀਆ ਨੇ ਉਹਨੇ ਇਹੀ ਕਿਹਾ ਸੀ, ਉਹਨੇ ਕਿਹਾ ਜੀ ਇਹ ਇੰਡੀਆ 'ਚ ਅਮਰੀਕਾ ਔਰ ਦੂਜੇ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਇੰਟਰਫੇਅਰ ਕਰ ਰਹੇ ਨੇ ਔਰ ਇਹ ਭਾਰਤ ਨੂੰ ਐਜ਼ ਏ ਨੇਸ਼ਨ ਰਿਸਪੈਕਟ ਨਹੀਂ ਦੇ। ਹੁਣ ਇਹੀ ਗੱਲ ਐਸ ਜੈਸ਼ੰਕਰ ਕਹਿ ਰਿਹਾ ਕਿ ਜਿਹੜਾ ਵੈਸਟ ਹੈ ਇਹ ਇਲੈਕਸ਼ਨਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਇਸ ਨੂੰ ਨਹੀਂ ਇਸ ਪ੍ਰਭਾਵ ਥੱਲੇ ਆਵਾਂਗੇ। ਔਰ ਇਸੇ ਹੀ ਗੈਦਰਿੰਗ ਦੇ ਅਖੀਰ 'ਚ ਜਾ ਕੇ ਉਹਨੇ ਈਵਨ ਇਹ ਵੀ ਜਿਹੜੀ ਹੈ ਉਹ ਤਾਨਾ ਮਾਰਿਆ ਕਿ ਵੈਸਟਰਨ ਕੰਟਰੀਜ਼ ਫੀਲ they have influenced the world for the last 200-300 years. How do you expect them to give up those old habits? ਉਹਨੇ ਕਿਹਾ ਜੀ ਇਹ ਕ੍ਰਿਟਿਸਾਈਜ਼ ਕਰ ਰਹੇ ਨੇ, ਇਹ ਸਮਝਦੇ ਨੇ ਵੈਸਟ ਵਾਲੇ ਯੂਰਪ ਵਾਲੇ ਕਿ 200-300 ਸਾਲ ਅਸੀਂ ਦੁਨੀਆ ਦੇ ਉੱਤੇ ਰਾਜ ਕੀਤਾ, ਬਸਤੀਵਾਦ ਦੀ ਗੱਲ ਕਰ ਰਿਹਾ ਔਰ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਜਿਹੜਾ ਨਵੀਆਂ ਤਾਕਤਾਂ ਉੱਭਰ ਆਈਆਂ ਨੇ ਪਰ ਉਹ ਆਪਣੀ ਆਦਤ ਤੋਂ ਮਜਬੂਰ ਨੇ। ਹੁਣ ਇਸ ਲੈਵਲ ਤੱਕ ਤੁਸੀਂ ਇਹਨਾਂ ਦਾ ਹੰਕਾਰ ਦੇਖੋ ਵੀ ਤੁਹਾਡੀ $2.5 ਟ੍ਰਿਲੀਅਨ ਦੀ ਇਕੋਨਮੀ 80-85 ਕਰੋੜ ਜਿਹੜੇ ਹੈ ਉਹ ਤੁਹਾਡੇ 5 ਕਿਲੋ ਆਟੇ ਦੇ ਉੱਤੇ ਚੱਲਦੇ ਨੇ, ਨਵੀਂ ਕੋਈ ਇਨਵੈਸਟਮੈਂਟ ਨਹੀਂ ਆ ਰਹੀ, ਬੇੜਾ ਗਰਕ ਤੁਹਾਡੇ ਹਰ ਸੈਕਟਰ ਦਾ ਹੋਇਆ ਜੋ ਮਾੜੀ ਮੋਟੀ ਐਕਸਪੋਰਟ ਵੀ ਹੈ। ਆ ਜੋ ਨਿਊਜ਼ੀਲੈਂਡ ਦੇ ਹਵਾਲੇ ਨਾਲ ਹੀ ਖਬਰ ਹੈ ਉਹ ਸਰਕਾਰ ਪੂਰੀ ਪੜਤਾਲ ਕਰ ਰਹੀ ਹੈ ਵੀ ਉਹ ਜਿੰਨੇ ਇਹਨਾਂ ਦੇ ਗਰਮ ਮਸਾਲੇ ਸਪਾਈਸਿਸ ਔਰ ਜੋ ਕੁਝ ਵੀ ਜਾਂਦਾ ਹੈ ਉੱਥੇ ਔਰ ਇਹ ਪਹਿਲਾਂ ਹੀ ਕਈ ਮੁਲਕਾਂ ਨੇ ਉਹਨਾਂ ਦੇ ਵਿੱਚ ਉਹ ਇੰਨਾ ਕੁ ਐਕਸਟਰਾ ਕੁਛ ਕੰਟੈਮੀਨੇਸ਼ਨ ਹੈ ਜਿਹੜਾ ਕੈਂਸਰ ਕਾਜ਼ ਕਰਦਾ, ਉਹ ਸਾਰੀ ਪਾਬੰਦੀ ਆਉਣ ਵਾਲੇ ਪੀਰੀਅਡ ਦੁਨੀਆ 'ਚ ਸਾਰਿਆਂ ਨੇ ਇਹਨਾਂ ਦੇ ਮਸਾਲੇ ਕੀ ਸਭ ਕੁਝ ਹੀ ਬੰਦ ਕਰ ਦੇਣਾ ਕਿ ਵੀ ਪਤਾ ਨਹੀਂ ਇਹ ਉੱਥੇ ਵੀ ਅੱਜ ਤੋਂ 40 ਸਾਲ ਪਹਿਲਾਂ ਵੀ ਇਹ ਹੁੰਦਾ ਸੀਗਾ ਜੀ ਗਰਮ ਮਸਾਲੇ 'ਚ ਖੋਤੇ ਦੀ ਲਿੱਦ ਪਾਈ ਹੈ ਇਸ ਕਿਸਮ ਦੀਆਂ। ਤਾਂ ਇੱਥੇ ਹੁਣ ਬਾਹਰ ਵੀ ਇਹਨਾਂ ਦਾ ਵਿਕਣ ਲੱਗ ਗਿਆ ਸੀ, ਇੰਨਾ ਇਨਕਰੀਜ਼ ਹੋ ਗਿਆ, ਇੰਨਾ ਹੋ ਗਿਆ। ਹੁਣ ਇਹ ਸਾਰੇ ਦੇ ਉੱਤੇ ਉਹਨੇ ਕਿਹਾ ਕਿ ਵੀ ਜਿਹੜਾ ਕੰਟਰੀਜ਼ ਹੁਣ ਇੱਕ ਅਮਰੀਕਾ ਤੇ ਦੂਸਰਾ ਵਿਅੰਗ ਇਹ ਕੱਸਿਆ ਕਿ ਜੀ ਤੁਹਾਡੀਆਂ ਤਾਂ ਆਪਣੀਆਂ ਚੋਣਾਂ ਅਦਾਲਤ 'ਚ ਡਿਸਾਈਡ ਹੁੰਦੀਆਂ ਨੇ, ਤੁਸੀਂ ਸਾਨੂੰ ਕੀ ਲੈਕਚਰ ਦਿਓਗੇ। ਕੰਟਰੀਜ਼ ਦੈਟ ਹੈਵ ਟੂ ਗੋ ਟੂ ਕੋਰਟ ਟੂ ਡਿਸਾਈਡ ਦ ਰਿਜ਼ਲਟਸ ਆਫ देयर ਇਲੈਕਸ਼ਨਸ ਆਰ ਟੁਡੇ ਗਿਵਿੰਗ ਅਸ ਗਿਆਨ ਔਨ ਹਾਊ ਟੂ ਕੰਡਕਟ ਆਵਰ ਇਲੈਕਸ਼ਨਸ। ਉਹਨੇ ਕਿਹਾ ਜੀ ਇਹ ਜਿਨ੍ਹਾਂ ਦੀਆਂ ਆਪਣੀਆਂ ਚੋਣਾਂ ਦੇ ਨਤੀਜੇ ਅਦਾਲਤਾਂ 'ਚ ਜਾ ਕੇ ਡਿਸਾਈਡ ਹੁੰਦੇ ਨੇ ਉਹ ਸਾਨੂੰ ਗਿਆਨ ਦੇ ਰਹੇ ਨੇ ਕਿ ਅਸੀਂ ਇਲੈਕਸ਼ਨਾਂ ਕਿਵੇਂ ਕਰਵਾਉਣੀਆਂ। ਸੋ ਜੇ ਅਮਰੀਕਾ ਨੇ ਕੱਲ੍ਹ ਅਸੀਂ ਕਿਹਾ ਸੀ ਕਿ ਵੀ ਇੱਕ ਪਾਸੇ ਕੈਰਟ ਐਂਡ ਸਟਿਕ ਪਾਲਿਸੀ ਹੈ ਔਰ ਸਟਿਕ ਉਹਨਾਂ ਦੀ ਟਾਈਟ ਹੁੰਦੀ ਜਾ ਰਹੀ ਹੈ ਜਾਂ ਉਹਨਾਂ ਦੀ ਹੱਥ ਦੇ ਵਿੱਚ ਉਸ ਦੀ ਗ੍ਰਿਪ ਮਜ਼ਬੂਤ ਹੁੰਦੀ ਜਾ ਰਹੀ ਹੈ, ਤੇ ਇੰਡੀਆ ਜਿਹੜਾ ਕੱਲ੍ਹ ਤੱਕ 7ਵੇਂ ਅਸਮਾਨ ਤੇ ਜਿਹੜਾ ਉਹ ਆਪਣਾ ਗੁੱਡਾ ਉਡਾ ਰਿਹਾ ਸੀ ਹੁਣ ਹੌਲੀ ਥੱਲੇ ਉਤਰ ਰਿਹਾ, ਡੋਰ ਵੀ ਹੱਥ 'ਚੋਂ ਕੰਬ ਰਹੀ ਹੈ, ਗੁੱਡੇ ਦਾ ਤਾਂ ਪਤਾ ਨਹੀਂ ਕੀ ਬਣਿਆ, ਕਿੱਧਰ ਦਾ ਕਿੱਧਰ ਗਿਆ। ਤੇ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਵੀ ਕੀ ਹੋਣ ਵਾਲਾ। ਪਰ ਇਹ ਐਸ ਜੈਸ਼ੰਕਰ ਜਾਂਦੇ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਕੋਈ ਘਬਰਾਏ ਹੋਏ ਨਹੀਂ ਹੈ, ਜਿਵੇਂ ਉਹ ਚੋਰ ਫੜਿਆ ਜਾਂਦਾ ਹੈ ਔਰ ਉਸ ਸਾਰੇ ਦੇ ਵਿੱਚ ਜੋ ਉਸ ਦਾ ਵਰਤਾਰਾ ਹੁੰਦਾ ਜਿਹਨੂੰ ਉਹ ਡਿਫਾਈਂਸ ਸ਼ੋਅ ਕਰਨ ਦਾ ਕਿ ਮੈਂ ਤਾਂ ਨਹੀਂ ਚੋਰੀ ਕੀਤੀ। ਸੋ ਇਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।